ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਪਹਿਲਾਂ ਇੱਕ ਦਿਨ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਭਾਰਤ ਮਾਤਾ ਦੇ ਤਿੰਨ ਪੁੱਤਰਾਂ ਦੀ, ਅਤੇ ਕਿੰਜ ਅਸੀਂ ਪੰਜਾਬੀ ਜਾਂ ਕਿਵੇਂ ਜਿਵੇਂ ਪਾਕਿਸਤਾਨ ਦੇ ਮੁਸਲਮਾਨ ਕਿੰਜ ਮੁਸਲਮਾਨ ਹੋਏ ਆ। ਅੱਜ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਪੰਜਾਬ ਧਰਤੀ ਦੇ ਤਿੰਨ ਪੁੱਤਰਾਂ ਦੀ। ਯੂਨਾਈਟਿਡ ਪੰਜਾਬ ਦੀ ਗੱਲ ਕਰਾਂਗੇ ਜਿਹੜਾ ਅੰਗਰੇਜ਼ ਦੇ ਅੰਡਰ ਸੀ। ਉਹਦੇ ਵਿੱਚ ਇੱਕ ਪਾਸੇ ਸ਼ਿਮਲਾ ਤੋਂ ਲੈ ਕੇ ਮਰੀ ਤੱਕ ਸੀ ਅਤੇ ਦੂਜੇ ਪਾਸੇ ਫੋਰਟ ਮਨਰੂ ਤੱਕ ਪਹਾੜੀ ਇਲਾਕੇ ਸਨ, ਅਤੇ ਉਹਦੇ ਦਰਮਿਆਨ ਦਾ ਜਿਹੜਾ ਇਲਾਕਾ ਸੀ ਉਹ ਸਾਰਾ ਯੂਨਾਈਟਿਡ ਪੰਜਾਬ ਸੀ। ਹੁਣ ਯੂਨਾਈਟਿਡ ਪੰਜਾਬ ਦੇ ਵਿੱਚ ਅੱਜ ਦੇ ਦੌਰ ਦਾ ਪਾਕਿਸਤਾਨ ਵਾਲਾ ਪੰਜਾਬ, ਇੰਡੀਆ ਦਾ ਜਿਹੜਾ ਹਰਿਆਣਾ, ਇੰਡੀਅਨ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਜਿਹੜੀ ਉਹਨਾਂ ਦੀ ਰਿਆਸਤ ਹੈ ਉਹ ਸ਼ਾਮਲ ਸੀ। ਹੁਣ ਇਸ ਪੰਜਾਬ ਦੀ ਆਬਾਦੀ 3 ਕਰੋੜ ਦੇ ਰਾਊਂਡ ਅਬਾਊਟ ਸੀ ਤਕਰੀਬਨ, ਅਤੇ ਉਹਦੇ ਵਿੱਚ 57% ਮੁਸਲਮਾਨ ਸਨ, 29% ਹਿੰਦੂ ਸਨ ਅਤੇ 14% ਸਿੱਖ ਸਨ। ਅਤੇ ਮੁਸਲਮਾਨ ਮੈਜੋਰਟੀ ਦੇ ਜਿਹੜੇ ਇਲਾਕੇ ਸਨ ਉਹ ਤਾਂ ਜਿਹੜੇ ਪਾਕਿਸਤਾਨ 'ਚ ਆ ਗਏ। ਉਸ ਤੋਂ ਇਲਾਵਾ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਮੁਸਲਮਾਨ ਮਸ਼ਰਕੀ ਪੰਜਾਬ ਦੇ ਵਿੱਚ ਰਹਿੰਦੇ ਸਨ। ਅਤੇ ਪਹਿਲੀ ਤਾਂ ਗੱਲ ਹੈ, ਪੰਜਾਬ ਸਾਡਾ ਟੁੱਟਣਾ ਨਹੀਂ ਸੀ ਚਾਹੀਦਾ, ਲੇਕਿਨ ਇਹਨਾਂ ਨੇ ਕਿਉਂਕਿ ਤਕਸੀਮ ਕਰ ਦਿੱਤਾ, ਪੰਜਾਬ ਦੀ ਇੱਕ ਗੈਰ ਫਿਤਰੀ ਜਿਹੀ ਤਕਸੀਮ ਕਰ ਦਿੱਤੀ। ਅਤੇ ਜਿਹੜੇ ਤਿੰਨ ਪੁੱਤਰ ਸਨ ਮਾਂ ਬੋਲੀ ਪੰਜਾਬੀ ਦੇ, ਉਹਨਾਂ ਦਾ ਰਵੱਈਆ ਕੀ ਹੋਇਆ। ਜਿਹੜੇ ਹਿੰਦੂ ਪੁੱਤਰ ਸਨ, ਸਭ ਤੋਂ ਪਹਿਲਾਂ ਉਹਨਾਂ ਦੀ ਗੱਲ ਕਰਨੇ ਆ। ਉਹ ਮੈਜੋਰਟੀ ਰਹਿੰਦੇ ਸਨ ਜਾਂ ਹਰਿਆਣੇ ਰਹਿੰਦੇ ਸਨ ਜਾਂ ਉਹ ਹਿਮਾਚਲ ਪ੍ਰਦੇਸ਼ ਜਿਹੜੀ ਸ਼ਿਮਲਾ ਵਾਲੀ ਸਾਈਡ ਹੈ ਇੱਧਰ ਰਹਿੰਦੇ ਸਨ। ਸਾਡੇ ਪਾਕਿਸਤਾਨ ਵਾਲੇ ਪੰਜਾਬ 'ਚ ਥੋੜ੍ਹੇ ਸਨ ਜਾਂ ਇੰਡੀਅਨ ਪੰਜਾਬ ਵੱਲ ਵੀ ਹੈ ਸਨ, ਲੇਕਿਨ ਉਹਨਾਂ ਦੀ ਤਾਦਾਦ 29% ਜਿਹੜੇ ਸਨ, ਜ਼ਿਆਦਾਤਰ ਹਰਿਆਣੇ 'ਤੇ ਉੱਧਰ ਰਹਿੰਦੇ ਹਨ। ਇੱਧਰੋਂ ਜਿਹੜੇ ਟੁਰ ਗਏ ਜਦੋਂ ਤਕਸੀਮ ਹੋਈ, ਅਤੇ ਥੋੜ੍ਹੇ ਬਹੁਤ ਜਿਹੜੇ ਹੈ ਸਨ ਉਹ ਵੀ ਸਾਡੇ ਵਾਲੇ ਪੰਜਾਬ 'ਚੋਂ ਹਿਜਰਤ ਕਰ ਗਏ, ਇੰਡੀਆ ਟੁਰ ਗਏ। ਹੁਣ ਉਹਨਾਂ ਦਾ ਉਹ ਹੈ ਅਤੇ ਉਹ ਵੀ ਪੰਜਾਬੀ ਸਨ, ਲੇਕਿਨ ਉਹਨਾਂ ਦਾ ਪੰਜਾਬੀ ਮਾਂ ਬੋਲੀ ਨਾਲ ਰਵੱਈਆ ਇਹ ਹੋਇਆ ਕਿ ਜਦੋਂ ਉੱਧਰ ਗਏ ਅਤੇ ਉਹਨਾਂ ਨੇ ਪੰਜਾਬੀ ਨੂੰ ਛੱਡ ਕੇ ਹਿੰਦੀ ਨੂੰ ਅਪਣਾ ਲਿਆ, ਕਿਉਂਕਿ ਉਹ ਹਿੰਦੂਇਜ਼ਮ ਦੇ ਨਾਲ ਜ਼ਿਆਦਾ ਰਿਲੇਟਿਡ ਸੀ। ਉਹਨਾਂ ਨੇ ਪੰਜਾਬੀ ਮਾਂ ਬੋਲੀ ਦੇ ਨਾਲ ਉਹ ਮੁਹੱਬਤ ਨਹੀਂ ਕੀਤੀ। ਹਾਂ, ਜਿਹੜੇ ਅੱਜ ਵੀ ਮਸ਼ਰਕੀ ਪੰਜਾਬ 'ਚ ਹਿੰਦੂ ਰਹਿੰਦੇ ਨੇ ਉਹ ਪੰਜਾਬੀ ਦੀ ਕਰਦੇ ਨੇ ਸੇਵਾ, ਔਰ ਉਹਨਾਂ 'ਚੋਂ ਸ਼ਿਵ ਕੁਮਾਰ ਬਟਾਲਵੀ ਬੜਾ ਵੱਡਾ ਨਾਂ ਹੈ, ਜਿਹੜਾ ਹਿੰਦੂ ਸ਼ਾਇਰ ਹੈ ਪੰਜਾਬੀ ਮਾਂ ਬੋਲੀ ਦਾ, ਔਰ ਬੜਾ ਆਲਾ ਸ਼ਾਇਰ ਹੈ। ਲੇਕਿਨ ਓਵਰਆਲ ਜੇ ਰਵੱਈਆ ਵੇਖਿਆ ਜਾਏ ਤਾਂ ਹਿੰਦੂਆਂ ਨੇ ਪੰਜਾਬੀ ਨੂੰ ਛੱਡ ਕੇ ਅਤੇ ਹਿੰਦੀ ਨੂੰ ਅਪਣਾ ਲਿਆ। ਦੂਜੇ ਪਾਸੇ ਹਨ ਸਿੱਖ ਪੁੱਤਰ। ਸਿੱਖ ਜਿਹੜੇ ਹਨ 14% ਸਨ ਪੰਜਾਬ 'ਚ, ਔਰ ਇਹ ਅੱਧੇ ਡਿਵਾਈਡ ਸਨ। ਇਹ ਲੈਲਪੁਰ, ਸਰਗੋਧੇ, ਸ਼ੇਖੂਪੁਰਾ, ਗੁਜਰਾਂਵਾਲਾ, ਲਾਹੌਰ, ਸਿਆਲਕੋਟ, ਯਾਨੀ ਕਿ ਸਾਹੀਵਾਲ, ਹਰ ਜਗ੍ਹਾ ਸਿੱਖ ਫੈਲੇ ਹਨ। ਦੂਸਰੇ ਪਾਸੇ ਮਸ਼ਰਕੀ ਪੰਜਾਬ ਦੇ ਵਿੱਚ ਵੀ ਜਿਹੜਾ ਉੱਥੇ ਵੀ ਇਹਨਾਂ ਦੀ ਅੱਛੀ ਖਾਸੀ ਤਾਦਾਦ ਸੀ, ਯਾਨੀ ਕਿ ਕਹਿ ਲਓ ਕਿ ਕੋਈ 56% ਸਿੱਖ ਜਿਹੜੇ ਮਸ਼ਰਕੀ ਪੰਜਾਬ 'ਚ ਹਨ ਅਤੇ 44% ਸਾਡੇ ਵਾਲੀ ਸਾਈਡ 'ਤੇ ਸਨ। ਔਰ ਜਦੋਂ ਇਹਨਾਂ ਨੂੰ ਵੀ ਹਿਜਰਤ ਕਰਨੀ ਪਈ ਨਾ, ਅਤੇ ਇਹ ਉੱਧਰ ਟੁਰ ਗਏ, ਲੇਕਿਨ ਇਹ ਆਪਣੀ ਮਾਂ ਬੋਲੀ ਨਾਲ ਮੁਹੱਬਤ ਨਹੀਂ ਭੁੱਲੇ। ਉਹਦੀ ਇੱਕ ਵਜ੍ਹਾ ਇਹ ਸੀ ਕਿ ਪੰਜਾਬ ਦਾ ਜਿਹੜਾ ਵਾਹਦ ਰਿਲੀਜਨ ਹੈ, ਜਿਹੜਾ ਪੰਜਾਬ ਦੀ ਧਰਤੀ 'ਚ ਪੈਦਾ ਹੋਇਆ ਅਤੇ ਇੱਥੇ ਹੀ ਫਲਿਆ ਫੁੱਲਿਆ, ਉਹ ਸਿੱਖਇਜ਼ਮ ਹੈ। ਕਿਉਂਕਿ ਸਿੱਖਾਂ ਦੀ ਮਜ਼ਹਬੀ ਜ਼ਬਾਨ ਵੀ ਸੀ ਅਤੇ ਇਹਨਾਂ ਨੇ ਪੰਜਾਬੀ ਨੂੰ ਨਹੀਂ ਛੱਡਿਆ। ਅਤੇ ਉਤੋਂ ਸਰਦਾਰ ਪਟੇਲ ਨੇ ਲਾਰਾ ਲਾਇਆ ਸੀ, ਉਹ ਜਿੰਝ ਮਨਿੰਦਰ ਬੁੱਟਰ ਆਉਂਦਾ ਹੈ ਕਿ ਮੈਨੂੰ ਪਤਾ ਬਸ ਲਾ ਰਿਹਾ ਵੇ, ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ। ਸਰਦਾਰ ਪਟੇਲ ਨੇ ਇਹਨਾਂ ਨੂੰ ਲਾਰਾ ਲਾਇਆ ਸੀ। ਮੈਂ ਇੱਕ ਸਿੱਖ ਬਾਬਾ ਜੀ ਨੂੰ ਸੁਣ ਰਿਹਾ ਸਾਂ, ਉਹਨੇ ਕਿਹਾ ਇਹਨਾਂ ਲਾਰਾ ਲਾਇਆ ਸੀ ਜੀ ਪੰਜਾਬੀ ਨੂੰ ਅਸੀਂ ਬਣਾਵਾਂਗੇ ਨੈਸ਼ਨਲ ਲੈਂਗੁਏਜ ਇੰਡੀਆ ਦੀ, ਲੇਕਿਨ ਉਹ ਲਾਰਾ ਵੀ ਨਾ ਪੂਰਾ ਹੋਇਆ। ਫਿਰ ਪੰਜਾਬੀ ਦੀ ਜਗ੍ਹਾ ਹਿੰਦੀ ਇੰਪੋਜ਼ ਹੋਣੀ ਸ਼ੁਰੂ ਹੋ ਗਈ, ਅਤੇ ਸਿੱਖਾਂ ਦੇ ਵਿੱਚ ਜਿਹੜਾ ਨਾ ਇਹਦੇ ਖਿਲਾਫ ਰਿਟੈਲੀਏਸ਼ਨ ਆਈ। ਸਿੱਖਾਂ ਨੇ ਫਿਰ ਲਿੰਗੁਇਸਟਿਕ ਬੁਨਿਆਦ ਦੇ ਵਿੱਚ 1967 ਦੇ ਵਿੱਚ ਇਹਨਾਂ ਨੇ ਆਪਣਾ ਪੰਜਾਬ ਲਹਿਦਾ ਕਰਾ ਲਿਆ, ਔਰ ਬੜੀ ਮੁਸ਼ਕਿਲ ਨਾਲ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਚਾਇਆ। ਔਰ ਅੱਜ ਵੀ ਉਹ ਸਟਰਗਲ ਕਰ ਰਹੇ ਨੇ, ਕਿਉਂਕਿ ਪੰਜਾਬੀ ਦੇ ਵਿੱਚ ਬਹੁਤ ਜ਼ਿਆਦਾ ਹਿੰਦੀ ਸ਼ਾਮਲ ਕੀਤੀ ਜਾ ਰਹੀ ਹੈ, ਲੇਕਿਨ ਫਿਰ ਵੀ ਉਹਨਾਂ ਨੇ ਬਹੁਤ ਜ਼ਿਆਦਾ ਪੰਜਾਬੀ ਦੀ ਖਿਦਮਤ ਕੀਤੀ। ਇੱਕ ਤਾਂ ਉਹਨਾਂ ਦੀ ਮਜ਼ਹਬੀ ਜ਼ਬਾਨ ਸੀ, ਅਤੇ ਦੂਜਾ ਉਂਝ ਵੀ ਉਹਨਾਂ ਨੂੰ ਪੰਜਾਬ ਨਾਲ ਮੁਹੱਬਤ ਸੀ, ਉਹ ਪੰਜਾਬ ਤੋਂ ਇਲਾਵਾ ਜਾਣ ਕਿੱਥੇ। ਅਤੇ ਅਸੀਂ ਵੀ ਸਿੱਖਾਂ ਦਾ ਬੜਾ ਸ਼ੁਕਰੀਆ ਅਦਾ ਕਰਨੇ ਹਾਂ, ਖਾਸ ਤੌਰ 'ਤੇ ਗਿੱਪੀ ਗਰੀਵਾਲ ਆਏ ਸੀ। ਉਹਨੇ ਜਦੋਂ ਇਹ ਬਣਾਈ ਹੈ ਨਾ ਕੈਰੀ ਔਨ ਜੱਟਾ ਫਿਲਮ, ਉਸ ਤੋਂ ਬਾਅਦ ਫਿਰ ਉਹ ਅੰਗਰੇਜ਼ ਫਿਲਮ ਆਈ ਹੈ, ਲਵ ਪੰਜਾਬ ਆਈ ਹੈ, ਅਮਰਿੰਦਰ ਗਿੱਲ ਦੀਆਂ ਬੜੀਆਂ ਅੱਛੀਆਂ ਫਿਲਮਾਂ। ਇਹਨਾਂ ਨੇ ਦੁਬਾਰਾ ਸਾਡੀ ਪੰਜਾਬੀ ਜ਼ਬਾਨ ਨੂੰ ਰਿਵਾਈਵ ਕੀਤਾ। ਸਿੱਖਾਂ ਨੇ, ਯਾਨੀ ਕਿ ਮਾਂ ਬੋਲੀ ਪੰਜਾਬੀ ਦੇ ਜਿਹੜੇ ਵਫਾਦਾਰ ਤਰੀਨ ਪੁੱਤਰ ਨੇ ਉਹ ਸਿੱਖ ਨੇ, ਕਿਉਂਕਿ ਉਹਨਾਂ ਦੀ ਮਜ਼ਹਬੀ ਜ਼ਬਾਨ ਵੀ ਹੈ। ਦੂਜਾ ਉਹ ਇਹਦੇ 'ਚ ਬਹੁਤ ਅੱਛਾ ਲਿਟਰੇਚਰ ਪ੍ਰੋਡਿਊਸ ਕਰ ਰਹੇ ਨੇ, ਉਹਨਾਂ ਦੇ ਸਕੂਲਾਂ 'ਚ ਵੀ ਪੜ੍ਹਾਈ ਜਾਂਦੀ ਹੈ, ਲਾਜ਼ਮੀ ਜ਼ਬਾਨ ਹੈ ਉੱਥੇ। ਫਿਰ ਗਾਣਿਆਂ 'ਚ ਪੰਜਾਬੀ ਫਿਲਮ ਇੰਡਸਟਰੀ ਦੀ ਵਜ੍ਹਾ ਤੋਂ ਦੁਬਾਰਾ
ਪੰਜਾਬੀ ਜ਼ੁਬਾਨ ਦਾ ਰਿਵਾਈਵਲ ਹੋਇਆ ਔਰ ਅਸੀਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਸਿੱਖ ਪੰਜਾਬੀਆਂ ਦੇ। ਅਤੇ ਅੱਗੋਂ ਆ ਗਏ ਮਾਂ ਬੋਲੀ ਪੰਜਾਬੀ ਦੇ ਵੱਡੇ ਪੁੱਤਰ, ਮਤਲਬ ਸਭ ਤੋਂ ਜ਼ਿਆਦਾ 57% ਪੰਜਾਬੀ ਜਿਹੜੇ ਸਨ ਉਹ ਮੁਸਲਮਾਨ ਸਨ। ਹੁਣ ਜਿਹੜਾ ਮੈਂ ਇੱਕ ਹਿੰਦੂ ਬਾਬਾ ਜੀ ਨੂੰ ਸੁਣ ਰਿਹਾ ਹਾਂ, ਕੇਸ਼ੂ ਮੁਲਤਾਨੀ ਨੇ ਉਹਦਾ ਇੰਟਰਵਿਊ ਕੀਤਾ ਸੀ। ਉਹਨੇ ਕਿਹਾ ਜੀ ਜਿਹੜਾ ਗੁਰਦਾਸਪੁਰ ਹੈ ਇੱਥੇ 51% ਮੁਸਲਮਾਨ ਸਨ ਅਤੇ 2 ਦਿਨ ਪਾਕਿਸਤਾਨ ਦੇ ਵਿੱਚ ਰਿਹਾ ਅਤੇ ਪਾਕਿਸਤਾਨ ਨੇ ਆਪਣਾ ਡਿਪਟੀ ਕਮਿਸ਼ਨਰ ਵੀ ਘੱਲਿਆ ਗੁਰਦਾਸਪੁਰ ਦੇ ਵਿੱਚ ਕਿ ਯਾਨੀ ਕਿ ਮੁਸਲਮਾਨਾਂ ਬੜੀ ਖੁਸ਼ੀ ਮਨਾਈ। ਲੇਕਿਨ ਬਾਅਦ ਦੇ ਵਿੱਚ ਉਹ ਜਿਹੜਾ ਰੈੱਡ ਕਲਫ ਨੇ ਤਾਂ ਪਾਕਿਸਤਾਨ ਨੂੰ ਦੇ ਛੜਿਆ, ਲੇਕਿਨ ਉਹ ਬਾਅਦ ਦੇ ਵਿੱਚ ਲਾਰਡ ਮਾਊਂਟ ਬੈਟਨ, ਨਹਿਰੂ ਅਤੇ ਉਹ VP ਮੇਨਨ ਨੇ ਰਲ ਕੇ ਗੁਰਦਾਸਪੁਰ ਨੂੰ ਇੰਡੀਆ ਸ਼ਾਮਲ ਕਰ ਦਿੱਤਾ। ਫਿਰ ਉਹ 51% ਮੁਸਲਮਾਨਾਂ ਨੂੰ ਗੁਰਦਾਸਪੁਰ 'ਚੋਂ ਹਿਜਰਤ ਕਰਨੀ ਪਈ। ਲੁਧਿਆਣੇ ਦੇ ਵਿੱਚ 67% ਮੁਸਲਮਾਨ ਸਨ, ਫਿਰੋਜ਼ਪੁਰ ਦੇ ਵਿੱਚ ਵੀ ਮੁਸਲਮਾਨ ਮੈਜੋਰਟੀ ਸਨ, ਹੋਰ ਛੱਡਿਆ ਅੰਮ੍ਰਿਤਸਰ ਦੇ ਵਿੱਚ ਮੁਸਲਮਾਨ 48% ਸਨ। ਯਾਨੀ ਕਿ ਜਿੰਨੇ ਵੀ ਉਹ ਮਸ਼ਰਕੀ ਪੰਜਾਬ ਦੇ ਜ਼ਿਲ੍ਹੇ ਸਨ ਉਹਨਾਂ 'ਚ ਮੁਸਲਮਾਨ ਕਿਧਰੇ 40% ਸਨ, ਕਿਧਰੇ 45% ਸਨ। ਅਤੇ ਲੇਕਿਨ ਜਦੋਂ ਉਹ ਇੰਨੀ ਵੱਡੀ ਤਾਦਾਦ ਮੁਸਲਮਾਨਾਂ ਦੀ ਜਦੋਂ ਉਹਨੂੰ ਛੱਡਣਾ ਪਿਆ ਆਪਣਾ ਵਤਨ, ਅਤੇ ਉਹਨਾਂ ਨੇ ਨਾ ਅਨਕੌਂਸ਼ੀਅਸਲੀ ਜਾਂ ਕੌਂਸ਼ੀਅਸਲੀ ਜਦੋਂ ਉਹਨਾਂ ਨੂੰ ਉਹਨਾਂ ਦੇ ਪੰਜਾਬੀ ਭਰਾਵਾਂ ਨੇ ਮਾਰਿਆ ਨਾ, ਇਹ ਬਾਬਿਆਂ ਨੂੰ ਮੈਂ ਸੁਣ ਰਿਹਾ ਵਾਂ ਪੰਜਾਬੀ ਲਹਿਰ ਵਾਲਿਆਂ ਨੂੰ ਅਤੇ ਕੇਸ਼ੂ ਮੁਲਤਾਨੀ ਹੋ ਗਿਆ ਜਾਂ ਦੇਸੀ ਇਨਫੋਟਰ ਹਿਆਮ ਚੌਹਾਨ ਹੋਰਾਂ ਨੂੰ, ਅਤੇ ਪਾਰਟੀਸ਼ਨ ਦੇ ਜਿਹੜੇ ਬਾਬੇ ਨੇ ਨਾ, ਭਾਵੇਂ ਉਹ ਹਿੰਦੂ ਨੇ, ਮੁਸਲਮਾਨ ਨੇ, ਸਿੱਖ ਨੇ, ਉਹ ਇੱਕ ਦੂਜੇ ਨਾਲ ਅੱਜ ਵੀ ਨਹੀਂ ਨਫ਼ਰਤ ਕਰਦੇ। ਉਹ ਆਂਦੇ ਨੇ ਯਾਰ ਉਦੋਂ ਕੋ ਵੇਲੇ ਹੀ ਇੰਝ ਦਾ ਸੀ, ਵਾਹ ਇੰਝ ਦੀ ਵਗ ਗਈ ਕਿ ਬੰਦੇ ਬੰਦੇ ਨੂੰ ਮਾਰਨ ਲੱਗ ਗਏ। ਅਤੇ ਕੋਈ ਟ੍ਰੇਨਾਂ ਇੱਥੋਂ ਇਹਨਾਂ ਨੇ ਮਾਰ ਕੇ ਘੱਲੀਆਂ। ਮੈਨੂੰ ਹਾਲੇ ਤੱਕ ਇਹ ਨਹੀਂ ਸਮਝ ਆਈ ਕਿ ਸ਼ੁਰੂ ਗੇਮ ਕਿੱਥੋਂ ਹੋਈ ਸੀ, ਲੇਕਿਨ ਜਿਹੜੀ ਥੋੜ੍ਹੀ ਬਹੁਤ ਹੈ ਵੀਡੀਓਜ਼ ਤੋਂ ਪਤਾ ਲੱਗਿਆ ਉਹ ਇਹ ਵੀ ਜੀ ਇਹਨਾਂ ਮੁਸਲਮਾਨਾਂ ਨੇ ਪਹਿਲਾਂ ਰਾਵਲਪਿੰਡੀ ਦੇ ਵਿੱਚ ਸਿੱਖਾਂ ਨੂੰ ਮਾਰਿਆ, ਫਿਰ 2 ਟ੍ਰੇਨਾਂ ਕੋ ਗੁੱਜਰਾਂ ਵਾਲੀਓ ਗਈ, ਜਦੋਂ 2 ਟ੍ਰੇਨਾਂ ਇੱਧਰੋਂ ਗਈਆਂ ਕਤਲ ਹੋ ਗਏ, ਉੱਥੇ ਉੱਧਰੋਂ 3-4 ਟ੍ਰੇਨਾਂ 4-5 ਟ੍ਰੇਨਾਂ ਫਿਰ ਉਹਨਾਂ ਨੇ ਕਤਲ ਕਰਕੇ ਘੱਲੀਆਂ। ਨਾਲੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਹੈ ਕਿ ਪੰਜਾਬ ਡਿਵਾਈਡ ਹੋਣ ਦਾ ਮਤਲਬ ਕੀ ਹੈ। ਹਿੰਦੂ ਤਾਂ ਚਲੋ ਥੋੜ੍ਹੇ ਸਨ ਜਾਂ ਉਹ ਪਹਿਲਾਂ ਹੀ ਛੱਡ ਗਏ, ਸਿੱਖ ਅਤੇ ਮੁਸਲਮਾਨ ਜਿਹੜੇ ਨਾ ਐਂਡ ਤੱਕ ਬੈਠੇ ਰਹੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਕਤਲੇਆਮ ਸ਼ੁਰੂ ਹੋ ਜਾਣਾ। ਉਹ ਫਿਰ ਜਦੋਂ ਜੱਥੇ ਇਕੱਠੇ ਹੋਏ ਉਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮਾਰਨਾ ਸ਼ੁਰੂ ਕੀਤਾ। ਖਾਸ ਤੌਰ 'ਤੇ ਗੁਰਦਾਸਪੁਰ ਵਾਲੇ ਜਿਹੜੇ ਮੁਸਲਮਾਨ ਸਨ ਜਾਂ ਲੁਧਿਆਣੇ ਵਾਲੇ ਜਾਂ ਜਿਹੜੇ ਫਿਰੋਜ਼ਪੁਰ ਵਾਲੇ, ਇਹਨਾਂ ਦਾ ਬੜਾ ਨੁਕਸਾਨ ਹੋਇਆ। ਸਿੱਖਾਂ ਦਾ ਅਤੇ ਹਿੰਦੂਆਂ ਦਾ ਨੁਕਸਾਨ ਹੋਇਆ ਜਾਇਦਾਦ ਦਾ। ਇਹ ਉਹ ਬਾਬੇ ਹੀ ਦੱਸ ਰਹੇ ਨੇ ਕਿ ਵੱਡੀ ਜਗੀਰਾਂ ਸਨ ਸਿੱਖਾਂ ਦੇ ਕੋਲ ਇੱਥੇ, ਉਹ ਉਹਨਾਂ ਨੂੰ ਛੱਡਣੀਆਂ ਪਈਆਂ। ਹਿੰਦੂਆਂ ਦੇ ਬਿਜ਼ਨਸ ਸਨ, ਲਾਹੌਰ 'ਚ ਉਂਝ ਵੀ ਅਮੀਰ ਸਨ, ਇਹਨਾਂ ਨੂੰ ਇਹ ਛੱਡਣੇ ਪਏ। ਮੁਸਲਮਾਨਾਂ ਦਾ ਜਾਨੀ ਨੁਕਸਾਨ ਸਭ ਤੋਂ ਜ਼ਿਆਦਾ ਹੋਇਆ। ਪਹਿਲੇ ਨੰਬਰ 'ਤੇ ਜਾਨੀ ਨੁਕਸਾਨ ਮੁਸਲਮਾਨਾਂ ਦਾ ਹੋਇਆ, ਦੂਜੇ 'ਤੇ ਸਿੱਖਾਂ ਦਾ ਹੋਇਆ। ਅੱਛਾ, ਜਦੋਂ ਮੁਸਲਮਾਨਾਂ ਦਾ ਜਾਨੀ ਨੁਕਸਾਨ ਹੋਇਆ ਨਾ, ਅਤੇ ਮੁਸਲਮਾਨਾਂ ਨੇ ਕੌਂਸ਼ੀਅਸਲੀ ਪੰਜਾਬੀ ਨੂੰ ਛੱਡਣਾ ਸ਼ੁਰੂ ਕਰ ਦਿੱਤਾ। ਪਾਕਿਸਤਾਨ ਬਣ ਗਿਆ ਅਤੇ ਇਹਨਾਂ ਨੇ ਆਖਿਆ ਜੀ ਜੇ ਪੰਜਾਬੀ ਦਾ ਨਾਂ ਲਿਆ ਤਾਂ ਹੋਰੇ ਪਾਕਿਸਤਾਨ ਨੂੰ ਖਤਰਾ ਹੋ ਜਾਣਾ। ਅਤੇ ਪਾਕਿਸਤਾਨ ਜਿੱਦਣ ਦਾ ਬਣਿਆ ਉਸ ਦਿਨ ਦਾ ਪਾਕਿਸਤਾਨ ਵੀ ਖਤਰੇ 'ਚ ਅਤੇ ਇਸਲਾਮ ਵੀ ਖਤਰੇ 'ਚ। ਅਤੇ ਇਸਲਾਮ ਅਤੇ ਪਾਕਿਸਤਾਨ ਨੂੰ ਬਚਾਉਣ ਦਾ ਇੱਕ ਹੀ ਤਰੀਕਾ ਹੈ ਕਿ ਪੰਜਾਬੀ ਨੂੰ ਖਤਮ ਕੀਤਾ ਜਾਏ, ਯਾਨੀ ਕਿ ਪੰਜਾਬੀ ਨਾਲ ਮੁਹੱਬਤ ਨਾ ਕੀਤੀ ਜਾਏ। ਹੁਣ ਪੰਜਾਬੀ ਪੁੱਤਰ ਜਿਹੜੇ ਨੇ ਗੱਦਾਰੀ ਕਰ ਰਹੇ ਨੇ ਆਪਣੀ ਮਾਂ ਬੋਲੀ ਨਾਲ ਜਦੋਂ ਦਾ ਪਾਕਿਸਤਾਨ ਬਣਿਆ। ਔਰ ਪੰਜਾਬੀਆਂ ਨੂੰ ਇਹ ਕਹਿਣਾ ਪੈਂਦਾ ਕਿ ਸਾਡੀ ਜ਼ੁਬਾਨ ਪੰਜਾਬੀ ਹੈ ਔਰ ਇਹ ਅੱਲਾ ਨੇ ਸਾਨੂੰ ਜ਼ੁਬਾਨ ਦਿੱਤੀ ਹੈ। ਹਰ ਪੈਗੰਬਰ ਆਪਣੀ ਕੌਮ ਦੀ ਜ਼ੁਬਾਨ ਦੇ ਕੇ ਭੇਜਿਆ ਗਿਆ ਹੈ। ਉਹ ਪੰਜਾਬੀਆਂ ਦਾ ਨਹੀਂ ਇਹ ਪੰਜਾਬੀ ਮੁਸਲਮਾਨਾਂ ਦੀ ਨਹੀਂ, ਇਹ ਸਿੱਖਾਂ ਦੀ ਜ਼ੁਬਾਨ। ਉਹ ਅੰਨੀ ਦਿਓ, ਪੰਜਾਬ ਜ਼ੁਬਾਨ ਇਲਾਕੇ ਦੀ ਹੁੰਦੀ ਹੈ, ਮਜ਼ਹਬ ਦੀ ਨਹੀਂ ਹੁੰਦੀ। ਮੇਰਾ ਇੱਕ ਦੋਸਤ, ਉਹਦੇ ਨਾਲ ਮੈਂ ਬਹਿਸ ਕਰ ਪਾਗਲ ਹੋ ਗਿਆ। ਮੈਂ ਉਹਨੂੰ ਕਿਹਾ ਯਾਰ ਅਸੀਂ ਜਿਹੜੀ ਜ਼ੁਬਾਨ ਬੋਲਣ ਡੇ ਆ ਇਹ ਸਾਡੀ ਜ਼ੁਬਾਨ ਹੈ, ਇਹ ਕਿਸੇ ਮਜ਼ਹਬ ਦੀ ਜ਼ੁਬਾਨ ਨਹੀਂ। ਲੇਕਿਨ ਐਸੇ ਬ੍ਰੇਨ ਵਾਸ਼ ਹੋਏ ਨੇ, ਇਹਨਾਂ ਦੀਆਂ ਕੁੜੀਆਂ ਨੂੰ ਸਮਝਾ ਕੇ ਮਰ ਚੱਲੋ ਕਿ ਨਾ ਬਾਲਾਂ ਨਾਲ ਭੈੜੀ ਉਰਦੂ ਬੋਲਣਗੀਆਂ। ਇਹ ਇੰਝ ਇੱਕ ਕੁੜੀ ਕਹਿ ਰਹੀ ਸੀ ਆਪਣੀ ਸਹੇਲੀ ਨੂੰ ਕਿ ਮੇਰੀ ਮਾਮਾ ਜੋ ਹੈ ਨਾ मैंगो का, चिली का और लसूड़े का जो है ना चार बड़ा मज़ेदार बनाती हैं। बंदा पूछे लसूड़े की भी तू अंग्रेज़ी कर जे, तू एड्डी मामे हाँ एड्डी गुलाम है अंग्रेज़ी की। तो किरली नू किरली नहीं कहना, लिजड़ कहना है, छिपकली कहना है, यानी कि गुलामी की हद है। और अपनी माँ बोली नाल नफरत इन्नी करते हैं। सब तो वड्डी गद्दारी हिंदुआं तो सानू गिला नहीं, वो है ही थोड़े सन, ज़्यादा वो हरियाणे सन तो ज़्यादा ਉਹ ਹਿਮਾਚਲ ਪ੍ਰਦੇਸ਼ ਵਾਲ ਸਨ। ਉਹਨਾਂ ਦੇ ਘੱਟ ਹੀ ਲੋਕਾਂ ਦੀ ਜ਼ੁਬਾਨ ਪੰਜਾਬੀ ਸੀ। ਪਰ ਮੁਸਲਮਾਨਾਂ ਦੀ ਜਿਨ੍ਹਾਂ ਦੀ ਮੈਜੋਰਟੀ ਅੱਜ ਵੀ ਪਾਕਿਸਤਾਨ 'ਚ ਮੈਜੋਰਟੀ ਦੀ ਜ਼ੁਬਾਨ ਪੰਜਾਬੀ ਹੈ। ਅਤੇ ਜੇ ਅਸੀਂ ਪੰਜਾਬੀ ਦੀ ਮੁਹੱਬਤ ਦੀ ਗੱਲ ਕਰੀਏ ਆਉਂਦੇ ਨੇ ਤੁਸੀਂ ਪਾਕਿਸਤਾਨ ਨਾਲ ਗੱਦਾਰੀ ਕਰ ਰਹੇ ਹੋ। ਉਹ ਭਾਈ ਨਹੀਂ, ਸਾਨੂੰ ਪੰਜਾਬ ਨਾਲ ਵੀ ਮੁਹੱਬਤ ਹੈ, ਇਸਲਾਮ ਨਾਲ ਵੀ ਮੁਹੱਬਤ ਹੈ, ਪਾਕਿਸਤਾਨ ਨਾਲ ਵੀ ਮੁਹੱਬਤ ਹੈ, ਪਰ ਸਾਡੀ ਮਾਂ ਬੋਲੀ ਨਾਲ ਵੀ ਸਾਨੂੰ ਮੁਹੱਬਤ ਹੈ। ਔਰ ਇਹ ਸਾਡਾ ਹੱਕ ਹੈ ਕਿ ਸਾਡੇ ਬੱਚੇ ਸਾਡੀ ਜ਼ੁਬਾਨ 'ਚ ਪੜ੍ਹਨ।
ਇਹ ਨਾ ਕਿਹਾ ਜਾਏ ਕਿ ਜਿਹੜਾ ਬੰਦਾ ਸਾਡੀ ਪੰਜਾਬੀ ਜ਼ਬਾਨ ਬੋਲਦਾ ਹੈ, ਉਹ ਪੇਂਡੂ ਹੈ, ਉਹ ਜਾਹਲ ਹੈ, ਅਤੇ ਜਿਹੜਾ ਦੁਹਾਣੇ ਨੂੰ ਵਾਟਰਮੈਲਨ ਆਉਂਦਾ ਜਾਂ ਤਰਬੂਜ਼ ਆਉਂਦਾ ਉਹ ਕੋਈ ਬਹੁਤਾ ਪੜ੍ਹ ਲਿਖ ਗਿਆ। ਇਹ ਜਿਹੜੀ ਪਾਕਿਸਤਾਨ 'ਚ ਜ਼ਿਆਦਤੀ ਅਸੀਂ ਆਪਣੀ ਮਾਂ ਬੋਲੀ ਨਾਲ, ਔਰ ਇਹਦੇ ਵਿੱਚ ਕਿਸੇ ਬਲੋਚ ਪਸ਼ਤੂਨ ਦਾ ਕੋਈ ਕਸੂਰ ਨਹੀਂ। ਇਹ ਪੰਜਾਬੀਆਂ ਦੀ ਆਪਣੀ ਜ਼ਿਹਨ ਦੀ ਗੰਦਗੀ ਹੈ ਜਿਹੜੇ ਆਪਣੀ ਮਾਂ ਬੋਲੀ ਨਾਲ। ਵਾਹਦ ਹੈ ਕੌਮ ਹੈ, ਦੁਨੀਆ ਦੀ 10ਵੀਂ ਵੱਡੀ ਜ਼ਬਾਨ ਹੈ ਸਾਡੀ ਪੰਜਾਬੀ। ਔਰ ਸਾਨੂੰ ਸਕੂਲ ਦੇ ਵਿੱਚ ਇਹਨਾਂ ਮਿਰਜ਼ਾ ਗਾਲਬ ਅਤੇ ਮੋਮਨ ਖਾਨ ਮੋਮਨ ਅਤੇ ਹੋਰੇ ਕੀ ਪੜ੍ਹਾਉਂਦੇ ਰਹੇ ਨੇ, ਅੱਜ ਤੱਕ ਸਾਨੂੰ ਉਹਨਾਂ ਦੇ ਇੱਕ ਸ਼ੇਰ ਦੀ ਵੀ ਨਹੀਂ ਸਮਝ ਆਈ। ਲਾਮਾ ਇਕਬਾਲ ਸਾਡੇ ਕੌਮੀ ਸ਼ਾਇਰ ਨੇ, ਮੈਨੂੰ ਲਾਮਾ ਇਕਬਾਲ ਨਾਲ ਮੁਹੱਬਤ ਹੈ, ਪਰ ਆਮ ਪੰਜਾਬੀਆਂ ਨੂੰ ਲਾਮਾ ਇਕਬਾਲ ਦੀ ਸਮਝ ਹੀ ਨਹੀਂ ਹੁੰਦੀ, ਕਿਉਂਕਿ ਐਡੀ ਔਖੀ ਜ਼ੁਬਾਨ ਉਹ ਬੋਲਦੇ ਨੇ। ਚਲੋ ਮੈਨੂੰ ਤਾਂ ਸਮਝ ਹੁੰਦੀ ਹੈ, ਮੈਨੂੰ ਉਹਨਾਂ ਨਾਲ ਮੁਹੱਬਤ ਹੈ, ਲੇਕਿਨ ਸਾਨੂੰ ਬਾਬਾ ਬੁੱਲੇ ਸ਼ਾਹ, ਵਾਰਿਸ ਸ਼ਾਹ, ਸੁਲਤਾਨ ਬਹੂ, ਬਾਬਾ ਫਰੀਦ ਕਿਉਂ ਨਹੀਂ ਪੜ੍ਹਾਇਆ ਗਿਆ, ਮੀਆਂ ਮੁਹੰਮਦ ਬਖਸ਼ ਕਿਉਂ ਨਹੀਂ ਪੜ੍ਹਾਏ ਗਏ। ਅਤੇ ਇਹ ਜਿਹੜੇ ਪੰਜਾਬੀ ਆ ਅਹਿਸਾਸੇ ਕਮਤਰੀ ਦਾ ਸ਼ਿਕਾਰ ਨੇ ਨਾ, ਜਿੰਨੀ ਦੇਰ ਤੱਕ ਤੁਹਾਡਾ ਇਹ ਅਹਿਸਾਸੇ ਕਮਤਰੀ ਨਹੀਂ ਮੁੱਕਣਾ ਆਪਣੀ ਜ਼ਬਾਨ ਤੱਕ, ਓਨੀ ਦੇਰ ਤੱਕ ਤੁਹਾਨੂੰ ਜਿਹੜਾ ਨਾ ਨਾਲਜ, ਇਲਮ ਤੱਕ ਤੁਹਾਡੀ, ਇੰਗਲਿਸ਼ ਕੋਈ ਇਲਮ ਨਹੀਂ ਹੈ, ਜਿੰਨੀ ਦੇਰ ਆਪਣੀ ਜ਼ਬਾਨ 'ਚ ਇਲਮ ਹਾਸਲ ਨਹੀਂ ਨਾ ਕਰਨਾ, ਸਾਡੀ ਇਹ ਜ਼ਿਹਨੀ ਗੁਲਾਮੀ ਔਰ ਛੋਟੀ ਸੋਚ ਖਤਮ ਨਹੀਂ ਹੋਣੀ, ਓਨੀ ਦੇਰ ਤੱਕ ਅਸੀਂ ਤਾਂ ਕਿਸੇ ਦਾ ਇੰਤਜ਼ਾਰ ਹੀ ਕਰਦਿਆਂ ਰਹਿਣਾ ਕਿ ਕੌਣ ਬਚਾਏਗਾ ਪਾਕਿਸਤਾਨ, ਇਮਰਾਨ ਖਾਨ ਕਦੀ ਇਹ ਕਹਿਣਾ, ਕਦੀ ਕਹਿਣਾ ਨਵਾਜ਼ ਸ਼ਰੀਫ ਕੋ ਲਾਣਾ ਹੈ, ਪਾਕਿਸਤਾਨ ਬਚਾਉਣਾ ਹੈ। ਉਹ ਪਾਕਿਸਤਾਨ ਨੂੰ ਕੁਛ ਨਹੀਂ ਹੋਣਾ, ਨਾ ਇਸਲਾਮ ਨੂੰ 1400 ਸਾਲ ਤੋਂ ਕੁਛ ਹੋਇਆ। ਤੁਹਾਡੀ ਜਹਾਲਤ ਨੂੰ ਖਤਰਾ ਹੈ। ਆਪਣੀ ਜਹਾਲਤ ਤੋਂ ਨਿਕਲੋ, ਆਪਣੀ ਮਾਂ ਬੋਲੀ ਨਾਲ ਮੁਹੱਬਤ ਕਰੋ। ਇਲਮ ਦੁਨੀਆ ਦੀ ਸਾਰੀ ਸਾਇੰਸ ਟੈਕਨੋਲੋਜੀ ਹਰ ਚੀਜ਼, ਹਰ ਜਿਹੜੀ ਹੈ ਨਾ ਦੁਨੀਆ ਦਾ ਨਾਲੇਜ ਆਪਣੀ ਜ਼ੁਬਾਨ 'ਚ ਹਾਸਲ ਕਰੋ। ਇਹਨਾਂ ਨੇ ਸਾਡੇ ਉੱਤੇ ਬੈਰੀਅਰ ਲਾਏ ਹੈ ਕਿ ਸਿਰਫ ਜਿਹੜਾ ਲੀਡ ਕਲਾਸ ਦਾ ਬੱਚਾ ਹੈ ਉਹ ਅੱਗੇ ਜਾਏ। ਸਾਡੇ ਸਾਰੇ ਪੰਜਾਬੀ ਮੈਜੋਰਟੀ, ਮੇਰੇ ਵੱਡੇ ਕਜ਼ਨ ਜਿਹੜੇ ਨੇ, ਉਹ ਸਕੂਲ ਕਿਉਂ ਛੱਡ ਗਏ ਨੇ? ਹਰ ਬੰਦਾ ਮੈਟ੍ਰਿਕ 'ਚ ਅੰਗਰੇਜ਼ੀ 'ਚੋਂ ਫੇਲ ਹੈ, ਹਰ ਬੰਦਾ ਐਫਏ 'ਚੋਂ ਅੰਗਰੇਜ਼ੀ। ਇਹਨਾਂ ਨੇ ਅੰਗਰੇਜ਼ੀ ਦਾ ਬੈਰੀਅਰ ਲਾਏ ਹੈ ਕਿ ਆਮ ਪਾਕਿਸਤਾਨੀ ਪੰਜਾਬੀ ਜਿਹੜਾ ਪਿੰਡ 'ਚ ਰਹਿੰਦਾ ਹੈ, ਉਹਦਾ ਬੱਚਾ ਅੱਗੇ ਆ ਹੀ ਨਾ ਸਕੇ। ਔਰ ਉਹੀ ਪੰਜਾਬੀ ਦਾ ਬੱਚਾ ਦਲੀਲਾਂ ਦੇ ਰਿਹਾ ਹੈ ਕਿ ਤਰੱਕੀ ਵਾਸਤੇ ਅੰਗਰੇਜ਼ੀ ਜ਼ਰੂਰੀ ਹੈ। ਉਹ ਭਾਈ, ਤਰੱਕੀ ਵਾਸਤੇ ਇਲਮ ਜ਼ਰੂਰੀ ਹੈ, ਅੰਗਰੇਜ਼ੀ ਨਹੀਂ। ਔਰ ਇਲਮ ਆਪਣੀ ਜ਼ਬਾਨ ਦੇ ਵਿੱਚ ਹਾਸਲ ਕਰੋ, ਔਰ ਸਭ ਤੋਂ ਸੌਖਾ ਕੰਮ ਹੈ। ਕਿਸੇ ਵੀ ਜ਼ਬਾਨ 'ਚ ਤੁਸੀਂ ਇਲਮ ਹਾਸਲ ਉਦੋਂ ਹੀ ਕਰਦੇ ਹੋ ਜਦੋਂ ਉਹ ਜ਼ਬਾਨ ਤੁਹਾਡੇ ਘਰ ਵੀ ਬੋਲੀ ਜਾਏ, ਸਕੂਲ ਵੀ ਪੜ੍ਹਾਈ ਜਾਏ, ਅਤੇ ਤੁਸੀਂ ਕਿਤਾਬਾਂ 'ਚ ਵੀ ਉਹੀ ਪੜ੍ਹੋ। ਹੁਣ ਅੰਗਰੇਜ਼ੀ ਸਾਨੂੰ ਕਿਉਂ ਨਹੀਂ ਆ ਰਹੀ 70 ਸਾਲ ਤੋਂ? ਨਾ ਅਸੀਂ ਬੋਲਨੇ ਆ, ਨਾ ਅਸੀਂ ਸੁਣਨੇ ਆ, ਸਿਰਫ ਸਕੂਲਾਂ 'ਚ ਜਾ ਕੇ ਪੜ੍ਹਨੇ ਆ, ਉਹ ਆ ਹੀ ਨਹੀਂ ਰਹੀ। ਨਾ ਇਲਮ ਆ ਰਿਹਾ, ਨਾ ਅੰਗਰੇਜ਼ੀ ਆ ਰਹੀ ਹੈ। ਅਤੇ ਆ ਪੰਜਾਬੀ ਜਿਹੜੇ ਆਪਣੀ ਮਾਂ ਬੋਲੀ ਨਾਲ ਗੱਦਾਰੀ ਕਰ ਰਹੇ ਨੇ, ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ। ਔਰ ਪੰਜਾਬੀ ਆਪਣੇ ਬੱਚਿਆਂ ਨਾਲ ਬੋਲਣੀ ਚਾਹੀਦੀ ਹੈ, ਆਪਣੀਆਂ ਔਰਤਾਂ ਨੂੰ ਕਹਿਣਾ ਚਾਹੀਦਾ ਹੈ। ਔਰ ਪੰਜਾਬ ਦੇ ਵਿੱਚ ਸਾਨੂੰ ਪੰਜਾਬੀ ਅਸੀਂ ਨਾਫਜ਼ ਕਰਕੇ ਰਹਿਣੀ ਹੈ। ਉਸ ਤੋਂ ਜਿੰਨੀ ਦੇਰ ਪੰਜਾਬੀ ਨਾਫਜ਼ ਨਹੀਂ ਹੋਣੀ, ਜਾਂ ਗੁਲਾਮੀ ਦੀ ਕਾਲੀ ਰਾਤ ਖਤਮ ਨਹੀਂ ਹੋਣੀ। ਅਤੇ ਇਹ ਮੈਂ ਅੱਜ 3 ਪੰਜਾਬੀ ਮਾਂ ਦੇ ਪੁੱਤਰਾਂ ਦੀ ਗੱਲ ਕੀਤੀ ਹੈ। 2 ਜਿਹੜੇ ਨੇ ਉਹ ਗੱਦਾਰੀ ਕਰ ਰਹੇ ਨੇ। ਹਿੰਦੂਆਂ ਤੋਂ ਤਾਂ ਸਾਨੂੰ ਗਿਲਾ ਨਹੀਂ, ਅਸੀਂ ਵੱਡੇ ਪੁੱਤਰ ਹਾਂ ਪੰਜਾਬੀ ਦੇ। ਛੋਟੇ ਪੁੱਤਰ ਸਿੱਖ ਨੇ, ਉਹਨਾਂ ਦਾ ਬੜਾ ਸ਼ੁਕਰੀਆ ਕਿ ਉਹਨਾਂ ਨੇ ਸਾਡੀ ਜ਼ੁਬਾਨ ਵਾਸਤੇ ਬੜਾ ਕੁਛ ਕੀਤਾ ਹੈ। ਹੁਣ ਪੰਜਾਬੀ ਜਿਹੜੀ ਸਦੀਆਂ ਤੋਂ ਸਾਡੇ ਬਜ਼ੁਰਗਾਂ ਦੀ ਉਹਦੇ ਵਿੱਚ ਅਕਲ ਹੈ, ਉਹ ਅਸੀਂ ਵਾਪਸ ਲੈ ਕੇ ਆਉਣੀ, ਔਰ ਅਸੀਂ ਨਾਫਜ਼ ਕਰਾਉਣੀ ਹੈ। ਔਰ ਅਸੀਂ ਕੋਈ ਕਿਸੇ ਕੌਮ 'ਤੇ ਜ਼ੁਲਮ ਨਹੀਂ ਕਰ ਰਹੇ। ਇਹ ਸਾਡਾ ਬਰਥ ਰਾਈਟ ਹੈ ਕਿ ਸਾਡੀ ਜਿਹੜੀ ਹੈ ਨਾ, ਸਾਡਾ ਜੰਮਣ ਦਾ ਹੱਕ ਹੈ ਕਿ ਸਾਡੀ ਤਲੀਮ ਸਾਡੀ ਮਾਂ ਬੋਲੀ 'ਚ ਹੋਏ। ਅਤੇ ਇਹ ਹੀ ਮੇਰਾ ਅੱਜ ਦੀ ਇਸ ਵੀਡੀਓ 'ਚ ਪੈਗਾਮ ਹੈ ਕਿ ਸਾਰੇ ਪੰਜਾਬੀ ਜਿਹੜੇ ਨੇ ਆਪਣੀ ਮਾਂ ਬੋਲੀ ਦੀ ਕਦਰ ਕਰੋ। ਔਰ ਸਾਨੂੰ ਨਾ ਉਰਦੂ ਨਾਲ ਕੋਈ ਦੁਸ਼ਮਣੀ ਹੈ, ਨਾ ਪਾਕਿਸਤਾਨ ਨਾਲ ਦੁਸ਼ਮਣੀ ਹੈ, ਪਰ ਸਾਡਾ ਇਹ ਹੱਕ ਜੇ ਤੁਸੀਂ ਨਾ ਦਿੱਤਾ ਤਾਂ ਫਿਰ ਅਸੀਂ ਉਰਦੂ ਅਤੇ ਅੰਗਰੇਜ਼ੀ ਨਾਲ ਵੀ ਨਫ਼ਰਤ ਕਰਾਂਗੇ। ਪਹਿਲਾਂ ਸਾਡੀ, ਤੁਸੀਂ ਪੰਜਾਬੀ ਦਾ ਪਹਿਲਾ ਹੱਕ ਸਾਡੀ ਪੰਜਾਬੀ ਦਾ ਹੈ। ਅਤੇ ਇਹ ਅੱਜ ਦਾ ਪੈਗਾਮ ਸੀ, ਅਤੇ ਬਹੁਤ ਸ਼ੁਕਰੀਆ। ਅਸਲਾਮ ਅਲੈਕੁਮ।